ਅੱਜ ਅਸੀਂ ਸ਼ਾਹ ਹੁਸੈਨ ਦੀ ਕਾਫੀ ਤੁਹਾਡੇ ਨਾਲ ਸਾਂਝੀ ਕਰਾਂਗੇ। ਚਲੋ ਚਲੋ ਸਹੇਲੜੀਓ ਅਸਾਂ ਮੁਲਕ ਅਣਡਿੱਠੜੇ ਜਾਣਾ। ਚਲੋ ਚਲੋ ਸਹੇਲੜੀਓ ਅਸਾਂ ਮੁਲਕ ਅਣਡਿੱਠੜੇ ਜਾਣਾ, ਯਾਨੀ ਕਿ ਅਸੀਂ ਅਜਿਹੇ ਦੇਸ਼ ਜਾਣਾ ਹੈ ਜਿਹੜਾ ਵੇਖਿਆ ਨਹੀਂ। ਸਹੇਲੜੀਓ, ਸਾਥ ਦੇਣ ਵਾਲਿਓ, ਨਾਲ ਰਹਿਣ ਵਾਲੋ ਸਾਰੇ, ਚਲੋ ਅਸੀਂ ਅਜਿਹੇ ਦੇਸ਼ 'ਚ ਜਾਣਾ ਜਿਹਨੂੰ ਅਸੀਂ ਹਲੇ ਵੇਖਿਆ ਨਹੀਂ। ਨਾਮੇ ਕਤਿਆ ਯਾਨੀ ਸੂਤ ਕਤਨਾ, ਚਰਖੇ 'ਤੇ ਸੂਤ ਕਤਨਾ। ਸ਼ਾਹ ਹੁਸੈਨ ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਚਰਖੇ ਦੀ ਹੱਥੀ ਦੇ ਨਾਲ ਆਪਣੀ ਸਾਰੀ ਸ਼ਾਇਰੀ ਕਮਾ ਛੱਡੀ, ਯਾਨੀ ਚਰਖੇ ਦੇ ਨਾਲ ਜੁੜੀਆਂ ਅਲਾਮਤਾਂ ਉਹਨਾਂ ਨੇ ਵਰਤੀਆਂ ਨੇ। ਨਾ ਮੈਂ ਕਤਿਆ, ਨਾ ਉਹਨਾਂ ਨੇ ਸੂਤ ਕਤਿਆ, ਨਾ ਮੈਂ ਤੁੰਬਿਆ, ਨਾ ਰੂਈ ਜਿਹੜੀ ਹੈ ਉਹ ਬਣਾਈ, ਅਤੇ ਨਾ ਮੈਂ ਲਾਈ ਛੱਲੀ, ਅਤੇ ਨਾ ਚਰਖੇ ਤੋਂ ਛੱਲੀ ਲਾਈ। ਯਾਨੀ ਕਿ ਨਾ ਮੈਂ ਸੂਤ ਕੱਤਿਆ, ਨਾ ਰੂਈ ਤਣਕੀ, ਨਾ ਚਰਖੇ ਤੋਂ ਛੱਲੀ ਜਿਹੜੀ ਉਹ ਲਾਈ। ਇਸ ਚਰਖੇ ਦੀ ਸਾਰ ਨਾ ਜਾਣੀ, ਨਾ ਇਸ ਚਰਖੇ ਦੀ ਸਾਰ ਨਹੀਂ, ਇਸ ਦੀ ਕਦਰੋ ਕੀਮਤ ਕਿਸੇ ਨੇ ਨਹੀਂ ਜਾਣੀ। ਕਿ ਦਾਜ ਵਹਾਉਣੀ ਚੱਲੀ, ਅਤੇ ਫਿਰ ਮੈਂ ਬਗੈਰ ਦਾਜ ਤੋਂ, ਬਗੈਰ ਜਹੇਜ਼ ਤੋਂ ਜਿਹੜੀ ਹੈ ਉਹ ਜਾਣਾ ਪਏਗਾ। ਜੇ ਮੈਂ ਆਪਣੇ ਚਰਖਾ ਨਾ ਚਲਾਇਆ, ਇਸ ਚਰਖੇ ਦੇ ਉੱਤੇ ਕੱਤਿਆ ਤੁੰਬਿਆ ਨਾ, ਅਤੇ ਇਸ ਦੀ ਕਦਰੋ ਕੀਮਤ ਨਾ ਜਾਣੀ। ਰਲ ਮਿਲ ਸਹੇਲੀਆਂ ਟੋਰਨ ਆਈਆਂ, ਡੋਲੀ ਪਈ ਅਵੱਲੀ। ਮੇਰੀਆਂ ਸਹੇਲੀਆਂ, ਮੇਰੇ ਸਾਥ ਦੇਣ ਵਾਲੀਆਂ, ਉਹ ਸਾਰੀਆਂ ਮਿਲ ਕੇ ਆਈਆਂ, ਮੈਨੂੰ ਡੋਲੀ 'ਚ ਬਾਣ ਆਈਆਂ। ਅਤੇ ਅਵਲੜੀ ਡੋਲੀ ਹੈ, ਯਾਨੀ ਅਜਿਹੀ ਡੋਲੀ ਹੈ ਜਿਹੜੀ ਬਹੁਤ ਹੀ ਨਾਯਾਬ ਹੈ। ਅਤੇ ਕਹੇ ਹੁਸੈਨ ਫਕੀਰ ਨਮਾਣਾ। ਵਿਚਾਰਾ ਸ਼ਾਹ ਹੁਸੈਨ ਕਹਿ ਰਿਹਾ ਹੈ, ਕੀ ਕਹਿ ਰਿਹਾ ਹੈ? ਓੜਕ ਜੰਗਲ ਮੱਲੀ, ਕਿ ਅਖੀਰ ਤੇਰਾ ਠਿਕਾਣਾ ਜੰਗਲ ਹੋ ਜਾਣਾ ਹੈ ਜੇ ਤੂੰ ਆਪਣੇ ਆਪ ਨੂੰ ਚਰਖੇ ਦੇ ਨਾਲ ਕੱਤਿਆ ਤੁੰਬਿਆ ਅਤੇ ਦਾਜ ਜਹੇਜ਼ ਨਾ ਬਣਾਇਆ। ਅਸਲ ਵਿੱਚ ਅਲਾਮਤੀ ਢੰਗ ਨਾਲ ਸ਼ਾਹ ਹੁਸੈਨ ਹੋਰਾਂ ਨੇ ਬਹੁਤ ਜਿਹੜੀ ਇਹ ਢੁਕਵੀਂ ਗੱਲ ਕੀਤੀ ਹੈ ਅਲਾਮਤੀ ਅੰਦਾਜ਼ ਦੇ ਨਾਲ, ਕਿ ਚਰਖਾ ਉਹ ਇਨਸਾਨ ਦਾ ਜਿਸਮ ਲੈਂਦੇ ਨੇ, ਅਤੇ ਉਹਦਾ ਜਿਹੜਾ ਕੱਤਣਾ ਹੈ, ਤੁੰਬਣਾ ਹੈ, ਉਹ ਹੈ ਕਿ ਇਨਸਾਨੀ ਜਿਹੜੇ ਅਮਲ ਨੇ ਉਹ ਕਿਵੇਂ ਚਰਖੇ ਦੇ ਨਾਲ ਜੁੜੇ ਹੋਏ ਨੇ। ਅਤੇ ਫਿਰ ਇਹ ਅਮਲ ਜਿਹੜੇ ਨੇ ਉਹ ਅਸਲ ਵਿੱਚ ਇਹ ਦਾਜ ਹੈ, ਉਹ ਜਹੇਜ਼ ਹੈ ਜਿਹੜਾ ਅਗਲੇ ਜਹਾਨ ਵਿੱਚ ਜਾ ਕੇ ਕੰਮ ਆਏਗਾ। ਇੱਕ ਵਾਰੀ ਫਿਰ ਅਸੀਂ ਇਸ ਕਾਫੀ ਨੂੰ ਦੇਖਦੇ ਹਾਂ। ਚਲੋ ਚਲੋ ਸਹੇਲੜੀਓ ਅਸਾਂ ਮੁਲਕ ਅਣਡਿੱਠੜੇ ਜਾਣਾ, ਨਾ ਮੈਂ ਕੱਤਿਆ, ਨਾ ਮੈਂ ਤੁੰਬਿਆ, ਨਾ ਮੈਂ ਲਾਈ ਛੱਲੀ। ਇਸ ਚਰਖੇ ਦੀ ਸਾਰ ਨਾ ਜਾਣੀ, ਦਾਜ ਵਹਾਉਣੀ ਚੱਲੀ। ਰਲ ਮਿਲ ਸਹੇਲੀਆਂ ਟੋਰਨ ਆਈਆਂ, ਡੋਲੀ ਪਈ ਅਵੱਲੀ। ਕਹੇ ਹੁਸੈਨ ਫਕੀਰ ਨਮਾਣਾ, ਓੜਕ ਜੰਗਲ ਮੱਲੀ। ਓੜਕ ਦਾ ਮਤਲਬ ਹੁੰਦਾ ਆਖਰਕਾਰ, ਆਖਰਕਾਰ ਜਿਹੜਾ ਠਿਕਾਣਾ ਹੈ ਉਹ ਤੇਰਾ ਉਹੀ ਜੰਗਲ ਬਣ ਜਾਣਾ ਹੈ। ਐਸੀ ਜੀ ਸ਼ਾਹ ਹੁਸੈਨ ਦੀ ਕਾਫੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਗਈ।